ਅੱਛਾ ਜੀ, ਸਾਡੇ ਨਾਲ ਹੈ ਸਰਦਾਰ ਸਾਹਿਬ ਤੇ ਆਈਓਸੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਨਨਕਾਣਾ ਸਾਹਿਬ ਆ ਕੇ ਕਿਵੇਂ ਦਾ ਲੱਗ ਰਿਹਾ, ਕੀ ਫੀਲ ਕਰ ਰਹੇ ਨੇ। अस्सलाम वालेकुम। वालेकुम सलाम जी। वाहिगुरू जी का खालसा श्री वाहिगुरू जी की फतेह। ਕੀ ਹਾਲ ਹੈ ਸਰਦਾਰ ਸਾਹਿਬ, ਠੀਕ ਹੋ? ठीक ठाक जी। जो मेरे तुसी दसो जी, तबीयत ठीक है जी? ਵਧੀਆ। ਆਪਣਾ ਨਾਂ ਕੀ ਹੈ? मेरा नाम गुरप्रीत सिंह है जी। ਅੱਛਾ, ਮਾਸ਼ਾਅੱਲਾ, ਬਹੁਤ ਵਧੀਆ ਨਾਂ ਹੈ। ਤੇ ਕਿਹੜੀ ਜਗ੍ਹਾ ਤੋਂ ਤੁਸੀਂ? ਅਸੀਂ ਮਾਨਸਾ ਪੰਜਾਬ ਤੋਂ ਆ ਜੀ। ਮਾਨਸਾ ਜ਼ਿਲ੍ਹਾ ਮਾਨਸਾ ਪੰਜਾਬ ਤੋਂ ਜੀ। ਤੇ ਤੁਸੀਂ ਨਨਕਾਣਾ ਸਾਹਿਬ ਫਸਟ ਟਾਈਮ ਆਏ ਹੋ ਜਾਂ ਅੱਗੇ ਵੀ ਕਦੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਨਨਕਾਣਾ ਸਾਹਿਬ ਜੀ। ਤੁਹਾਨੂੰ ਨਨਕਾਣਾ ਸਾਹਿਬ ਆ ਕੇ ਕਿਹਦਾ ਫੀਲ ਹੋ ਰਿਹਾ? ਬਹੁਤ ਬਹੁਤ ਇੰਸ਼ਾਅੱਲਾ ਬਹੁਤ ਬਿਹਤਰ ਲੱਗ ਰਿਹਾ ਹੈ ਜੀ। ਇੱਥੋਂ ਦੀ ਆਵਾਮ ਤੇ ਇੱਥੋਂ ਦੇ ਲੋਕ ਨੇ ਬਹੁਤ ਪਿਆਰ ਕਰ ਰਹੇ ਨੇ ਕਿ ਸਾਨੂੰ ਹੱਦੋਂ ਵੱਧ ਕੇ ਪਿਆਰ ਕਰ ਰਹੇ ਨੇ ਜੀ। ਤੇ ਇਧਰਲੇ ਪੰਜਾਬ 'ਚ ਤੇ ਉਧਰਲੇ ਪੰਜਾਬ 'ਚ ਕੀ ਫਰਕ ਹੈ, ਕੋਈ ਦੱਸੋਗੇ? ਫਰਕ ਕੁਛ ਨਹੀਂ ਜੀ, ਬਸ ਦੀਵਾਰ ਦਾ ਫਰਕ ਹੈਗਾ, ਜਿਹੜਾ ਕੰਡੇ ਵਾਲੀ ਤਾਰ ਵਿਛਾਈ ਹੋਈ ਆ, ਬਸ ਇਹਦਾ ਫਰਕ ਹੈਗਾ। ਹੋਰ ਬੋਲੀ, ਪਹਿਰਾਵਾ ਤੇ ਮੇਲ ਮਿਲਾਪ ਸਾਰਾ ਇੱਕੋ ਹੀ ਹੈ ਜੀ। ਸਾਰਾ ਇੱਕੋ ਹੀ। ਤੇ ਤੁਸੀਂ ਇੱਥੇ ਆਏ ਹੋ ਪਾਕਿਸਤਾਨ 'ਚ, ਤੁਸੀਂ ਪਾਕਿਸਤਾਨ ਦੀ ਸਿਕਿਉਰਿਟੀ ਬਾਰੇ ਕੋਈ ਗੱਲ ਕਹਿਣਾ ਚਾਹੋਗੇ? ਬਈ ਤੁਹਾਨੂੰ ਕੋਈ ਮਸਲਾ ਤੇ ਨਹੀਂ ਬਣਿਆ? ਪਾਕਿਸਤਾਨ ਦੀ ਸਿਕਿਉਰਿਟੀ ਕਿਵੇਂ ਦੀ ਆ? ਪਾਕਿਸਤਾਨ ਦੀ ਸਿਕਿਉਰਿਟੀ ਇੰਸ਼ਾਅੱਲਾ ਨੰਬਰ 1 ਆ ਜੀ। ਠੀਕ ਆ ਜੀ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ। ਕੋਈ ਵੀ ਗੱਲਬਾਤ ਪੁੱਛਦੇ ਹੋ ਤਾਂ ਅੱਧੇ ਬੋਲ ਤੇ ਹਾਜ਼ਰ ਆਉਂਦੇ ਆ ਜੀ। ਤੇ ਜਿਹੜੇ ਇੰਡੀਆ ਤੋਂ ਆਪਣੇ ਭਰਾ ਹੋਰ ਇੱਧਰ ਪਾਕਿਸਤਾਨ ਆਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਪਾਕਿਸਤਾਨ ਕਿਵੇਂ ਦਾ ਮੁਲਕ ਹੈ, ਆ ਸਕਦੇ ਨੇ ਜਾਂ ਨਹੀਂ? ਹਾਂਜੀ ਹਾਂਜੀ, ਪਾਕਿਸਤਾਨ ਆ ਸਕਦੇ ਨੇ। ਇੱਕ ਹਊਆ ਬਣਾਇਆ ਹੋਇਆਗਾ ਵੀ ਆਪਾਂ ਪਾਕਿਸਤਾਨ ਆ ਕੇ ਪਹਿਲੀ ਵਾਰ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ, ਦੁਬਾਰਾ ਕਿਸੇ ਮੁਲਕ ਨਹੀਂ ਜਾ ਸਕਦੇ। ਲੇਕਿਨ ਇਹੋ ਜੀ ਕੋਈ ਗੱਲ ਨਹੀਂ ਹੈਗੀ, ਆਪਾਂ ਆ ਸਕਦੇ ਆ ਪਾਕਿਸਤਾਨ ਦੇ ਵਿੱਚ। ਬਕਾਇਦਾ ਆਪਣੇ ਸਟੈਂਪ ਲੱਗੂਗੀ ਪਾਸਪੋਰਟ ਦੇ ਉੱਤੇ, ਲਿਖਿਆ ਹੋਊ ਵੀ ਕਿਹੜੇ ਕਿਹੜੇ ਗੁਰਦੁਆਰੇ ਘੁੰਮਣੇ ਆ। ਇਹ ਯਾਤਰਾ ਆਪਣਾ ਯਾਤਰੀਗਤ ਵੀਜ਼ਾ ਲੱਗਣਾ ਜੀ, ਆਪਣਾ ਦੂਸਰਾ ਵੀਜ਼ਾ ਨਹੀਂ ਲੱਗਣਾ। ਮਤਲਬ ਜਿਹੜੇ ਕਹਿ ਰਹੇ ਨੇ ਕਿ ਵੀ ਆਪਾਂ ਪਾਕਿਸਤਾਨ ਆ ਕੇ ਬੰਦਾ ਦੂਸਰੇ ਮੁਲਕ ਨਹੀਂ ਜਾ ਸਕਦਾ, ਲੇਕਿਨ ਸਾਰਾ ਕੁਝ ਹੋ ਸਕਦਾ ਜੀ। ਮਤਲਬ ਪਾਕਿਸਤਾਨ ਘੁੰਮਣਾ ਬਹੁਤ ਸਾਰਿਆਂ ਨੂੰ ਚਾਹੀਦਾ ਜੀ। ਬਹੁਤ ਵਧੀਆ ਆਵਾਮ ਆ ਇੱਥੇ, ਲੋਕ ਬਹੁਤ ਸੋਹਣੇ ਨੇਗੇ, ਸਾਰੇ ਮਿਲਵਰਤਨ ਵਾਲੇ ਨੇਗੇ। ਥੈਂਕ ਯੂ। ਲੋ ਜੀ, ਸਾਡੇ ਨਾਲ ਸਰਦਾਰ ਸਾਹਿਬ ਸੀ, ਬਹੁਤ ਮਿਹਰਬਾਨੀ ਨਾਲ ਗੱਲਬਾਤ ਕੀਤੀ, ਬਹੁਤ ਮਿਹਰਬਾਨੀ ਸਰ। ਧੰਨਵਾਦ। ਅੱਛਾ ਜੀ, ਸਾਡੇ ਨਾਲ ਇੱਕ ਆਂਟੀ ਨੇ ਆਈਓਸੀ, ਇਹਨਾਂ ਨਾਲ ਗੱਲਬਾਤ ਕਰਦੇ ਆ। अस्सलाम वालेकुम ਆਂਟੀ ਜੀ, ਕੀ ਹਾਲ ਹੈ? ਠੀਕ ਹੈ ਬੇਟਾ, ਵਧੀਆ। ਤੁਸੀਂ ਦੱਸੋ? ਆਂਟੀ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਹੋ? ਅਸੀਂ ਇੰਡੀਆ ਤੋਂ ਡਿਸਟ੍ਰਿਕਟ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਹੈਗੇ ਆ। ਅਸੀਂ ਨਨਕਾਣਾ ਸਾਹਿਬ ਵਾਸਤੇ ਫਸਟ ਟਾਈਮ ਦਰਸ਼ਨਾਂ ਲਈ ਆਏ ਆ। ਸਾਨੂੰ ਇੱਥੇ ਆ ਕੇ ਬੜਾ ਮਾਣ ਸਤਿਕਾਰ ਮਿਲਿਆ ਹੈਗਾ। ਪਰਮਾਤਮਾ ਇਹਨਾਂ ਦੁਨੀਆ ਨੂੰ, ਪਾਕਿਸਤਾਨ ਦੀ ਦੁਨੀਆ ਨੂੰ ਚੜ੍ਹਦੀ ਕਲਾ ਬਖਸ਼ੇ। ਆਮੀਨ। ਤੇ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਕਿ ਤੁਸੀਂ ਇੱਥੇ ਨਨਕਾਣਾ ਸਾਹਿਬ ਆਏ ਹੋ, ਤੁਹਾਨੂੰ ਆ ਕੇ ਕਿਹਦਾ ਫੀਲ ਹੋ ਰਿਹਾ? ਮੈਨੂੰ ਬੜਾ महसूस हो रहा है कि हमारा घर भी भूल गए हम। इतने आके हमने कुछ याद ही नहीं। अच्छा। भी हमारा पिछोकड़ है कि नहीं। हमें इस तरह लगता है कि हम आपके घर ही फिरते हैं। ਤੇ ਆਂਟੀ ਜੀ, ਤੁਸੀਂ ਇੱਥੇ ਨਨਕਾਣਾ ਸਾਹਿਬ ਪਹਿਲੀ ਵਾਰੀ ਆਏ ਹੋ ਜਾਂ ਅੱਗੇ ਵੀ ਕਦੀ ਆਏ ਹੋ? नहीं, ਅਸੀਂ फर्स्ट टाइम ही आ रहे First time हैं। आए। हाँ जी हाँ जी। ਤੇ ਤੁਸੀਂ ਆਏ ਹੋ ਇੱਥੇ, ਜਿਹੜੀ ਬੀਬੀਆਂ ਹੁੰਦੀਆਂ ਸ਼ਾਪਿੰਗ ਦੀਆਂ ਕਾਫੀ ਸ਼ੌਕੀਨ ਹੁੰਦੀਆਂ, हाँ जी। ਤੇ ਤੁਸੀਂ ਸ਼ਾਪਿੰਗ ਕੀ ਕਰੋਗੇ? ਸ਼ਾਪਿੰਗ ਬੀਬੀਆਂ ਲਈ ਜੈਸੀ ਕੋਈ ਸਹੂਲਤ ਹੈਗੀ ਆ, ਹਾਂਜੀ। ਕੋਈ ਜੁੱਤੀ ਵਗੈਰਾ ਹੈਗੀ ਆ, ਕੋਈ ਪਰਾਂਦਾ ਵਗੈਰਾ ਹੈਗਾ, ਉਹ ਲੈ ਲੈਂਗੇ। ਕੋਈ ਦੁਪੱਟਾ ਹੈਗਾ, ਕੋਈ ਸ਼ਾਲ ਸਟਾਲ ਹੈਗੀ ਆ, ਇਸ ਤਰ੍ਹਾਂ ਦੀ ਜੋ ਵੀ ਸ਼ਾਪਿੰਗ ਉਧਰ ਸਾਡੇ ਪੰਜਾਬ ਸੇ ਨਾ हुई ਉਹ ਇੱਥੋਂ ਲੈ ਕੇ ਜਾएंगे। ਤੇ ਤੁਸੀਂ ਇਕੱਲੇ ਆਏ ਹੋ ਜਾਂ ਫੈਮਿਲੀ ਨਾਲ ਆਏ? ਨਹੀਂ, ਅਸੀਂ ਫੈਮਿਲੀ ਨਾਲ ਆਏ ਆ, ਸੰਗਤ ਨਾਲ ਆਏ ਆ, ਜਥੇ ਨਾਲ ਆਏ ਆ, ਜਥਾ ਸਾਰਾ ਆਇਆ। ਲੋ ਜੀ, ਆਂਟੀ ਹੋਰਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਬਹੁਤ ਮਿਹਰਬਾਨੀ ਆਂਟੀ। ਥੈਂਕ ਯੂ ਜੀ। ਸਰਦਾਰ ਜੀ, ਕਿਹੜੀ ਜਗ੍ਹਾ ਤੋਂ ਤੁਸੀਂ? ਪੰਜਾਬ ਤੋਂ ਜੀ, ਰੋਪੜ ਤੋਂ। ਪੰਜਾਬ, ਰੋਪੜ ਤੋਂ, ਇੰਡੀਆ ਤੋਂ। ਹਾਂਜੀ ਹਾਂਜੀ, ਇੰਡੀਆ ਤੋਂ। ਤੇ ਤੁਹਾਨੂੰ ਇੱਥੇ ਪਾਕਿਸਤਾਨ ਆ ਕੇ ਕਿਵੇਂ ਦਾ ਲੱਗ ਰਿਹਾ? ਮੈਂ ਚੌਥੀ ਵਾਰੀ ਆਇਆ ਜੀ, ਹਾਂਜੀ। ਇਹ ਚੌਥਾ ਚੱਕਰ ਹੈ ਮੇਰਾ। ਬਹੁਤ ਹੀ ਵਧੀਆ। ਇਹ ਬਿਆਨ ਨਹੀਂ ਕਰ ਸਕਦੇ ਆਪਾਂ, ਸ਼ਬਦਾਂ ਵਿੱਚ ਇੰਨਾ ਬਿਆਨ ਨਹੀਂ ਕਰ ਸਕਦੇ। ਜਿਹੜੀ ਉਰੇ ਆ ਕੇ ਮੁਹੱਬਤ ਮਿਲਦੀ ਹੈ, ਖੁਸ਼ੀ ਮਿਲਦੀ ਹੈ, ਲੋਕਾਂ ਦਾ ਪਿਆਰ ਮਿਲਦਾ ਹੈ, ਉਹ ਆਪਾਂ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ। ਤੇ ਤੁਸੀਂ ਉਧਰੋਂ ਆਏ ਹੋ ਇੰਡੀਆ 'ਚ, ਇੱਧਰ ਪਾਕਿਸਤਾਨ, ਤੁਹਾਨੂੰ ਕੋਈ ਮਸਲਾ ਤੇ ਨਹੀਂ ਬਣਿਆ, ਕੋਈ ਸਿਕਿਉਰਿਟੀ ਦਾ ਮਸਲਾ ਜਾਂ ਆਂਦਾ ਕੋਈ ਮਸਲਾ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ। ਸਾਰੇ ਬਹੁਤ ਕੋਆਪਰੇਟ ਕਰਦੇ ਆ। ਸਭ ਨੂੰ ਪਤਾ ਕਿ ਯਾਤਰੀ ਚੱਲੇ ਆ, ਕੋਈ ਵੀ ਤੰਗ ਕਰਕੇ ਰਾਜੀ ਨਹੀਂ। ਵੈਸੇ ਥੋੜਾ ਹੁੰਦਾ ਹੈ ਹਰੇਕ ਦੇ ਇਹਨਾਂ ਦੇ ਦਿਲਾਂ ਵਿੱਚ ਵੀ, ਇੰਡੀਆ ਵਾਲੇ ਥੋੜੇ ਜ਼ਿਆਦਾ ਤੰਗ ਕਰਦੇ ਨੇ ਇੱਥੇ ਨਾਲੋਂ, ਉਹ ਜ਼ਿਆਦਾ ਤੰਗ ਕਰਦੇ ਨੇ। ਸਹੀ ਆ। ਤੇ ਤੁਸੀਂ ਅੱਜ ਦੇ ਦਿਨ ਬਾਰੇ ਕੋਈ ਸਾਨੂੰ ਥੋੜਾ ਜਿਹਾ ਦੱਸੋਗੇ, ਕੋਈ ਗਾਈਡ ਕਰੋਗੇ ਥੋੜਾ ਜਿਹਾ? ਅੱਜ ਗੁਰੂ ਨਾਨਕ ਦੇਵ ਜੀ ਦਾ 552ਵਾਂ ਜਨਮ ਦਿਨ, ਹਾਂਜੀ। ਉਹਨਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਹਦੇ ਵਿੱਚ ਸ਼ਾਮਲ ਹੋਣ ਲਈ ਹਿੰਦੁਸਤਾਨ ਤੋਂ ਕਿਆ ਸਾਰੇ ਸਟੇਟਾਂ ਤੋਂ, ਸਾਰੇ ਮੁਲਕਾਂ ਤੋਂ ਸੰਗਤਾਂ ਹੁਮਾ ਕੇ ਪਹੁੰਚੀਆਂ ਨੇ। ਹਾਂਜੀ। ਤੇ ਸਿੰਧ ਦੇ ਲੋਕੀ ਬਹੁਤ ਆਏ ਨੇ। ਸਿੰਧ ਦੇ ਲੋਕੀ ਬਹੁਤ ਹੀ ਬਾਬੇ ਨਾਨਕ ਨੂੰ ਪਿਆਰ ਕਰਦੇ ਨੇ। ਮੈਂ ਕਹਿੰਦਾ ਦੁਨੀਆ ਵਿੱਚ ਇੰਨਾ ਕੋਈ ਵੀ ਕੌਮ, ਕੋਈ ਵੀ ਬੰਦਾ ਇੰਨੇ ਬਾਬੇ ਨਾਨਕ ਨੂੰ ਪਿਆਰ ਨਹੀਂ ਕਰ ਸਕਦਾ ਜਿੰਨੇ ਸਿੰਧੀ ਪਿਆਰ ਕਰਦੇ ਨੇ। ਇੱਥੇ ਆ ਕੇ ਉਹਨਾਂ ਦੀ ਸ਼ਰਧਾ ਦੇਖੀ ਦੀ ਹੈ,
ਲੰਗਰਾਂ ਵਿੱਚ ਸ਼ਰਧਾ ਦੇਖੀ ਦੀ ਹੈ, ਗੱਲ ਕਰਨ ਦਾ ਤਰੀਕਾ ਦੇਖੀਦਾ ਹੈ। ਉਹਨਾਂ ਦੀ ਜਦ ਗੱਲ ਤੋਂ ਗੁਰੂ ਨਾਨਕ ਦੇਵ ਜੀ ਨੇ ਐਂ ਕੀਤਾ, ਗੁਰੂ ਨਾਨਕ ਬਾਬਾ ਨਾਨਕ ਨੇ ਐਂ ਕੀਤਾ, ਉਹਨਾਂ ਦੀ ਗੱਲ ਵਿੱਚੋਂ ਹੀ ਉਹਨਾਂ ਦੇ ਸ਼ਰਧਾ ਦਿਖਦੀ ਹੈ ਕਿ ਉਹ ਕਿੰਨੇ ਬੜੇ ਸ਼ਰਧਾਲੂ ਨੇ ਗੁਰੂ ਨਾਨਕ ਦੇਵ ਦੇ। ਲੋ ਜੀ, ਸਾਡੇ ਨਾਲ ਸਰਦਾਰ ਸਾਹਿਬ ਸੀ, ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਤੇ ਬਹੁਤ ਮਿਹਰਬਾਨੀ, ਇਹਨਾਂ ਨੇ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਬਹੁਤ ਮਿਹਰਬਾਨੀ। ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ।